ਸੀਗੇ ਤਾਂ ਦੁਕਾਨ ਤੇ ਜਿਹੜੇ ਪੀਜ਼ਾ ਪਪੂਲਰ ਪੀਜ਼ਾ ਵੇਚਦੇ ਬਸ ਉਹੀ ਇੱਥੇ ਸੇਵਾ ਵਾਸਤੇ ਮਕਾਨ ਲੈ ਕੇ ਆਏ ਨੇ। ਕਾਫੀ ਰੋਂਦੇ ਰੋਂਦੇ ਸੰਗਤ ਨੂੰ ਦੇਖ ਕੇ ਇੱਦਾਂ ਉਹੀ ਚੀਜ਼ਾਂ ਆਪਣੇ ਆਪ ਤੇ ਮਹਿਸੂਸ ਕਰੀਦੀਆਂ ਕਿਉਂਕਿ ਮੈਨੂੰ ਵੀ ਜ਼ਿਆਦਾ ਟਾਈਮ ਨਹੀਂ ਹੋਇਆ, ਮੈਂ ਹੁਣ ਵੀ ਕੀ ਨਾਮ ਲੈਂਦੇ ਹੈਗਾ ਮਕਾਨ ਜਿਹੜੇ 'ਚ ਰਹਿਣਾ ਮੈਂ ਆਪ ਸਭ ਕਿਸ਼ਤਾਂ। ਪਰ ਇਹ ਹੈ ਕਿ ਜਦੋਂ ਇਹ ਚੀਜ਼ ਵੇਖੀ ਤੇ ਜਦੋਂ ਬੰਦਾ ਕਿਤੇ ਸਿਰ ਤੇ ਛੱਤ ਨਾ ਹੋਵੇ ਕਿਹੜੇ ਮਾਹੌਲ 'ਚੋਂ ਗੁਜ਼ਰਦਾ ਬੰਦਾ ਉਹ ਚੀਜ਼ ਘੱਟੋ ਘੱਟ 8-10 ਸਾਲ 12 ਸਾਲ ਮੈਂ ਆਪ ਉਹਨਾਂ ਚੀਜ਼ਾਂ 'ਚੋਂ ਨਿਕਲਦਾ ਆ ਰਿਹਾ। ਬਣਾਉਣੇ ਔਖੇ ਨੇ, ਘਰ ਬਣਾਉਣੇ ਬਹੁਤ ਔਖੇ ਹੈਗੇ, ਮਾੜਾ ਹੈ ਜੀ, ਜੋ ਵੀ ਹੈ ਮਾੜਾ ਹੋਇਆ ਵਾ। ਬਹੁਤ ਮਾੜਾ। ਘਰ ਬਣਾਉਣਾ ਬੜਾ ਔਖਾ ਹੈ, ਬਸ ਇਸ ਤੋਂ ਜ਼ਿਆਦਾ ਕੁਝ ਨਹੀਂ ਕਰਦਾ। ਘਰ ਬਹੁਤ ਵੱਡੀ ਚੀਜ਼ ਹੁੰਦੀ ਹੈ। ਕਹਿੰਦੇ ਕੁਛ ਨਾ ਹੋਵੇ ਬੰਦੇ ਕੋਲ ਘਰ ਹੋਵੇ ਤੇ ਬੰਦਾ ਉਹਨੂੰ ਇਹ ਕਿ ਮੇਰੇ ਤੇ ਰੱਬ ਦੀ ਦਿੱਤੀ ਸਿਰ ਤੇ ਛੱਤ ਹੈਗੀ ਹੈ, ਇੰਨਾ ਹੀ ਸ਼ੁਕਰ ਕਰਦਾ ਰੱਬ ਕੀ ਘੱਟੋ ਘੱਟ ਸਿਰ ਤੇ ਛੱਤ ਹੈਗੀ ਹੈ। ਜੇ ਸਿਰ ਤੇ ਛੱਤ ਨਾ ਹੋਵੇ ਤੇ ਬੰਦਾ ਕਿਸੇ ਪਾਸੇ ਜਾਣ ਜੋਗਾ ਨਹੀਂ ਰਹਿੰਦਾ। ਮੈਂ ਨਾ ਕੱਲ੍ਹ ਰਾਤੀ ਇੱਕ ਇੰਟਰਵਿਊ ਵੇਖਿਆ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਮੇਰੀ ਬਿਨਾਂ ਗੱਲ ਤੋਂ ਮੈਨੂੰ ਹੀ ਮੈਂ ਹੀ ਬੜਾ ਪਰੇਸ਼ਾਨ ਹੋ ਰਿਹਾ ਸੀ। ਤੁਹਾਨੂੰ ਪਤਾ ਪਿੱਛੇ ਕਾਫੀ ਚੀਜ਼ਾਂ ਤੁਸੀਂ ਦੇਖੀਆਂ ਹੋਣੀਆਂ ਤਾਂ ਉਹਦੇ ਕਰਕੇ ਮੈਂ ਇੰਨਾ ਕਦੇ ਧਿਆਨ ਨਹੀਂ ਦੇ ਪਾਇਆ। ਕੱਲ੍ਹ ਰਾਤੀ ਜਦੋਂ ਮੈਂ ਮੋਬਾਈਲ ਵੇਖਦਾ ਪਿਆ ਸੀਗਾ ਉਦੋਂ ਇੱਕ ਛੋਟੀ ਜਿਹੀ ਬੱਚੀ ਗੁੜੀਆ ਸੀਗੀ, ਉਹ ਮੇਰੇ ਕੋਲ ਡੇਲੀ ਫਰੈਂਚ ਫਰਾਈਜ਼ ਖਾਣ ਆਉਂਦੀ ਸੀ। ਉਹਨੂੰ ਵੀ ਵੀਡੀਓ ਦੇ ਵਿੱਚ ਜਦੋਂ ਰੋਂਦੀ ਵੇਖਿਆ ਨਾ ਭਾਜੀ ਹੁਣੀ ਮੇਰੇ ਕੋਲ ਡੇਲੀ ਬਿਨ ਨਾਗਾ ਆਉਂਦੀ ਸੀ ਉੱਥੇ ਜਾ ਕੇ ਫਰੈਂਚ ਫਰਾਈਜ਼ ਖਾਣੀ। ਤਾਂ ਉਹਦੀ ਵੀਡੀਓ ਵੇਖੀ ਮਨ ਨੂੰ ਬੜਾ ਹੋਇਆ ਕਿ ਜਿੰਨੇ ਕੁ ਜੋਗੇ ਹੈਗੇ ਉਹਨਾਂ ਕੁ ਜੋਗਾ ਮਾੜਾ ਮੋਟਾ ਕਰ ਲਈਏ, ਬਸ ਇਸ ਕਰਕੇ ਸੇਵਾ ਕਰੀ। ਧੰਨਵਾਦ ਕਰਦੇ ਹਾਂ ਮੈਂ ਦੱਸੋਗਾ ਸਾਡੇ ਵਾਸਤੇ ਜਦੋਂ ਲੰਗਰ ਦੀ ਸੇਵਾ ਕਰਨੀ ਤੇ ਪੀਜ਼ੇ ਦੀ ਖੁਸ਼ੀ ਆ। ਧੰਨਵਾਦ, ਬਹੁਤ ਬਹੁਤ ਧੰਨਵਾਦ ਖਾਲਸਾ ਵਾਲਿਆਂ ਦਾ ਧੰਨਵਾਦ। ਬਾਕੀ ਅਸੀਂ ਜੋ ਵੀ ਲੰਗਰ ਦਾ ਬਹੁਤ ਸਵਾਦ ਸੀਗਾ। ਹੁਣ ਸਰਕਾਰਾਂ ਨਾਲ ਕੀ, ਸਰਕਾਰਾਂ ਨੇ ਤਾਂ ਪੁੱਛਿਆ ਨਹੀਂ ਹੈ। ਸਾਡੇ ਜਿਹੜੇ ਸਿੱਖ ਪਰਿਵਾਰ ਸਰਕਾਰ ਵੀ ਹੈ ਲੈ ਕੇ ਆਉਣ ਲੈਣਾ ਬਜ਼ੁਰਗਾਂ ਪਰ ਬਹੁਤ ਮਿਹਰਬਾਨੀ ਤੁਹਾਨੂੰ ਤਾਂ ਅਸੀਂ ਨਹੀਂ ਕਹਿੰਦੇ ਕਦੇ ਸਦਕਾ ਤੇ ਰੋਕ ਪਰ ਚਲੋ ਸਾਡੇ ਭੈਣ ਭਰਾਵਾਂ ਨੇ ਚਲੋ ਸਾਡੇ ਬੱਚੇ ਆ ਬਹੁਤ ਤੋਂ ਮਿਹਨਤ ਵਾਸਤੇ ਬਹੁਤ ਹੀ ਚੰਗਾ ਬਹੁਤ ਜਿਹੜੇ ਸਾਡੇ ਸੇਵਾ ਤੇ ਆਏ ਨੇ। ਠੀਕ ਹੈ। ਸੇਵਾ ਕਰਨ ਦਾ ਮਨ ਸੀਗਾ ਤਾਂ ਦੁਕਾਨ ਤੇ ਜਿਹੜੇ ਪੀਜ਼ਾ ਪਪੂਲਰ ਪੀਜ਼ਾ ਵੇਚਦੇ ਬਸ ਉਹੀ ਇੱਥੇ ਸੇਵਾ ਵਾਸਤੇ ਮਕਾਨ ਲੈ ਕੇ ਆਏ ਨੇ। ਕਾਫੀ ਰੋਂਦੇ ਰੋਂਦੇ ਸੰਗਤ ਨੂੰ ਦੇਖ ਕੇ ਇੱਦਾਂ ਉਹੀ ਚੀਜ਼ਾਂ ਆਪਣੇ ਆਪ ਤੇ ਮਹਿਸੂਸ